ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 12 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਹਨਾਂ ਦੇ ਜਿਹੜੇ ਸੈਕਟਰੀ ਆ ਕ੍ਰਿਸਟੀ ਨੋਇਮ, ਉਹਨਾਂ ਨੇ ਅਨਾਊਂਸ ਕੀਤਾ ਹੈ ਵੀ ਜਿਹੜਾ ਇਥੀਓਪੀਅਨ ਲੋਕਾਂ ਦਾ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਸੀਗਾ ਉਹ ਵੀ ਜਿਹੜਾ ਟਰਮੀਨੇਟ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਜਿਹੜਾ ਡੈਜ਼ਿਗਨੇਸ਼ਨਸ ਆ ਇਹ ਟਾਈਮ ਲਿਮਿਟਡ ਹੁੰਦਾ ਆ, ਪਰ ਇਦਾਂ ਹੀ ਚੱਲ ਰਿਹਾ ਸੀ, ਜਿਹੜੇ ਆ ਗਏ ਮੁੜ ਕੇ ਗਏ ਨਹੀਂ ਤੇ ਹੁਣ ਉਹ ਜਿਹੜਾ ਸਟੇਟਸ ਆ ਉਸ ਨੂੰ ਉਹ ਕੈਂਸਲ ਕਰਨ ਜਾ ਰਹੇ ਹੈਗੇ ਆ ਤੇ 60 ਦਿਨਾਂ ਦੇ ਵਿੱਚ ਜਿਹੜੇ ਆ ਉਹ ਸਾਰੇ ਵੋਲੰਟੀਅਰਲੀ ਡਿਪਾਰਟ ਕਰ ਸਕਦੇ ਹੈਗੇ ਆ, ਨਹੀਂ ਤਾਂ ਫਿਰ ਉਹਨਾਂ ਨੂੰ ਸੀਬੀਪੀ ਵਾਲੇ ਜਿਹੜੇ ਆ ਅਰੈਸਟ ਕਰਨਗੇ ਤੇ ਉਹਨਾਂ ਨੂੰ ਜਾਣ ਦੇ ਲਈ ਕਹਿੰਦੇ ਵੀ $1000 ਦਾ ਐਗਜ਼ਿਟ ਬੋਨਸ ਵੀ ਜਿਹੜਾ ਦਿੱਤਾ ਜਾਊਗਾ। ਫਰਵਰੀ 13 2026 ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਰੈਸਟ ਤੇ ਡਿਪੋਰਟ ਕਰਨਾ ਸ਼ੁਰੂ ਕਰ ਦੇਊਗੀ ਇਥੀਓਪੀਅਨ ਨੈਸ਼ਨਲਸ ਵਿਦਆਊਟ ਸਟੇਟਸ, ਕਿਉਂਕਿ ਉਹਨਾਂ ਦਾ ਜਿਹੜਾ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਆ ਉਹ ਟਰਮੀਨੇਟ ਹੋ ਜਾਊਗਾ। ਜੀ, ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਇੱਕ ਹੋਰ ਲਾ ਸੂਟ ਦਰਜ ਕਰ ਦਿੱਤਾ ਆ। ਇਸ ਵਾਰ ਜਿਹੜਾ $1 ਲੱਖ ਦੀ H1B ਵੀਜ਼ਾ ਫੀਸ ਸੀ ਉਸ ਨੂੰ ਲੈ ਕੇ ਇਹਨਾਂ ਨੇ ਇਹ ਕਿਹਾ ਆ ਵੀ ਇਸ ਦੇ ਵਿੱਚ ਲੀਗੈਲਿਟੀ ਦੇ ਇਸ਼ੂ ਹੈਗੇ ਨੇ। ਰੌਬ ਮੌਂਟਾ ਜੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ, ਉਹਨਾਂ ਦੇ ਨਾਲ 19 ਹੋਰ ਸੂਬਿਆਂ ਦੇ ਅਟਾਰਨੀ ਜਨਰਲਸ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਨਵੀਂ ਪਾਲਿਸੀ ਨੂੰ ਚੈਲੰਜ ਕੀਤਾ ਆ। ਇਸ ਲਾਸੂਟ ਦੇ ਬਾਰੇ ਅੱਜ ਅਨਾਉਂਸਮੈਂਟ ਕੀਤੀ ਗਈ ਤੇ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਇਹ ਜਿਹੜੀ ਫੀਸ $1 ਲੱਖ ਦੀ H1B ਵੀਜ਼ਾ ਪਟੀਸ਼ਨ ਨਵੀਆਂ ਦੇ ਉੱਤੇ ਲਗਾਈ ਗਈ ਆ, ਇਹ ਗੈਰ ਕਾਨੂੰਨੀ ਆ ਤੇ ਇਹਦੇ ਕਰਕੇ ਇੰਪਲੋਇਰਸ ਨੂੰ ਕਾਫੀ ਜ਼ਿਆਦਾ ਅੜਿੱਕੇ ਪੈ ਸਕਦੇ ਨੇ, ਖਾਸ ਕਰਕੇ ਕਹਿੰਦੇ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਕਿ H1B ਵੀਜ਼ਾ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ, ਕ੍ਰਿਟੀਕਲ ਰੋਲਸ ਫਿਲ ਕਰਨ ਦੇ ਲਈ, ਉਹਨਾਂ ਨੂੰ ਰੱਖਣ ਦੇ ਲਈ। H1B ਵੀਜ਼ਾ ਪ੍ਰੋਗਰਾਮ ਦੇ ਤਹਿਤ ਯੂਐਸ ਦਾ ਜਿਹੜਾ ਇੰਪਲੋਇਰ ਆ ਉਹ ਹਾਈਲੀ ਸਕਿਲਡ ਫੋਰਨ ਵਰਕਰਸ ਉਹਨਾਂ ਪੋਜੀਸ਼ਨਸ ਨੂੰ ਭਰ ਸਕਦਾ ਆ ਜਿਨ੍ਹਾਂ ਦੇ ਲਈ ਸਪੈਸ਼ਲਾਈਜ਼ਡ ਸਕਿਲਸ ਦੀ ਜ਼ਰੂਰਤ ਰਹਿੰਦੀ ਆ, ਜਿਨ੍ਹਾਂ ਵਿੱਚ ਫਿਜ਼ੀਸ਼ੀਅਨ, ਰਿਸਰਚਰਸ, ਐਜੂਕੇਟਰਸ, ਇੰਜੀਨੀਅਰਸ, ਹੋਰ ਕਈ ਤਰ੍ਹਾਂ ਦੇ ਕਹਿ ਸਕਦੇ ਵੀ ਚੀਜ਼ਾਂ ਆਉਂਦੀਆਂ ਨੇ। ਨਵੀਂ ਫੀਸ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਲਾਈ ਆ, ਉਹਦੇ ਬਾਰੇ ਇਹ ਕਹਿੰਦੇ ਆ ਵੀ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਦੇ ਤਹਿਤ ਇਹ ਐਗਜ਼ੈਕਟਿਵ ਬ੍ਰਾਂਚ ਦੀ ਅਥਾਰਟੀ ਤੋਂ ਬਾਹਰ ਜਾਂਦੀ ਆ। ਇਹਨੂੰ ਕਾਂਗਰਸ ਨੇ ਆਥੋਰਾਈਜ਼ ਨਹੀਂ ਕੀਤਾ ਤੇ ਇਹ ਬਾਈਪਾਸ ਕਰ ਰਹੀ ਆ ਰੂਲ ਮੇਕਿੰਗ ਪ੍ਰੋਸੀਜਰਸ ਨੂੰ ਲੈ ਕੇ। ਕੈਲੀਫੋਰਨੀਆ ਦੀ ਇਕੋਨਮੀ, ਜੋ ਕਿ ਦੁਨੀਆ ਦੇ ਵਿੱਚ ਚੌਥੀ ਸਭ ਤੋਂ ਵੱਡੀ ਇਕੋਨਮੀ ਮੰਨੀ ਜਾਂਦੀ ਆ, ਉਹ H1B ਵੀਜ਼ੇ ਸਕਿਲਡ ਟੈਲੈਂਟ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਆ ਆਪਣੀ ਵਰਕਫੋਰਸ ਦੇ ਲਈ। ਸਿਲੀਕਨ ਵੈਲੀ ਦੇ ਵਿੱਚ H1B ਦਾ ਇੱਕ ਬਹੁਤ ਵੱਡਾ ਰੋਲ ਆ ਤੇ ਉਸ ਦਾ ਯੋਗਦਾਨ ਆ ਤੇ ਕਹਿੰਦੇ ਵੀ ਜੀ $1 ਲੱਖ ਦੀ ਫੀਸ ਇਸ ਵਿੱਚ ਲਗਾਈ ਜਾਂਦੀ ਆ, ਜਿਸ ਨੂੰ ਇਹ ਗੈਰ ਕਾਨੂੰਨੀ ਕਹਿ ਰਹੇ ਆ, ਵੀ ਉਹਦੇ ਨਾਲ ਸਿਲੀਕਨ ਵੈਲੀ ਦੇ ਅੱਗੇ ਵਧਣ ਦਾ ਖਾਸਾ ਜਿਹੜਾ ਉਸ ਦੇ ਵਿੱਚ ਅੜਿੱਕਾ ਪੈ ਸਕਦਾ ਹੈ। ਸੋ ਇਸੇ ਤਹਿਤ ਉਹਨਾਂ ਨੇ ਹੁਣ ਇਸ ਨੂੰ ਲਾਸੂਟ ਇਸ ਦੇ ਉਲਟ ਦਰਜ ਕਰਵਾਇਆ ਆ। ਇਹਦੇ ਵਿੱਚ ਕੈਲੀਫੋਰਨੀਆ ਦੇ ਨਾਲ ਐਰੀਜ਼ੋਨਾ, ਕੋਲੋਰਾਡੋ, ਕਨੈਟੀਕਟ, ਡੈਲਾਵੇਅਰ, ਹਵਾਈ, ਇਲੀਨੋਏ, ਮੈਰੀਲੈਂਡ, ਮਿਸ਼ੀਗਨ, ਮਿਨੇਸੋਟਾ, ਨਾਰਥ ਕੈਰੋਲੀਨਾ, ਨਿਊ ਜਰਸੀ, ਨਿਊਯਾਰਕ, ਓਰੇਗਨ, ਰੋਡ ਆਈਲੈਂਡ, ਵਰਮੌਂਟ, ਵਾਸ਼ਿੰਗਟਨ ਤੇ ਵਿਸਕੌਨਸਨ ਸ਼ਾਮਲ ਨੇ।
ਜੀ। ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਐਨਪੀਆਰ ਤੇ ਪੀਵੀਐਸ ਉਹਨਾਂ ਦੀ ਜਿਹੜੀ ਫੰਡਿੰਗ ਬੰਦ ਹੋਣ ਤੋਂ ਬਾਅਦ ਹੁਣ ਐਫਸੀਸੀ ਨੂੰ ਕਾਲਾਂ ਹੋ ਰਹੀਆਂ ਵੀ ਜਿਹੜੇ ਇਹ ਸਟੇਸ਼ਨ ਆ ਇਹਨਾਂ ਦੇ ਲਾਇਸੈਂਸ ਵੀ ਜਿਹੜੇ ਸਸਪੈਂਡ ਕਰ ਦਿੱਤੇ ਜਾਣ। ਇੱਕ ਕੰਜ਼ਰਵੇਟਿਵ ਗਰੁੱਪ ਹੈਗਾ ਆ, ਉਹਨਾਂ ਨੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੂੰ ਇਹ ਕਿਹਾ ਆ ਵੀ ਐਨਪੀਆਰ ਤੇ ਪੀਵੀਐਸ ਸਟੇਸ਼ਨਸ ਦੀ ਫੰਡਿੰਗ ਬੰਦ ਹੋਣ ਤੋਂ ਬਾਅਦ, ਕਿਉਂਕਿ ਉਹ ਅਲਟੀਮੇਟਲੀ ਹੁਣ ਉਹਨਾਂ ਕੋਲ ਫੰਡਿੰਗ ਨਹੀਂ ਹੈਗੀ, ਸੋ ਹੁਣ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਵੀ ਟੇਕ ਅਵੇ ਕਰ ਲੈਣੇ ਚਾਹੀਦੇ ਹੈਗੇ ਆ। ਸੀਬੀਪੀ ਜਿਹੜਾ ਆ ਉਹਨਾਂ ਨੇ ਸ਼ਟ ਡਾਊਨ ਕਰ ਦੇਣਾ ਆਫਟਰ ਕਾਂਗਰਸ ਅਪਰੂਵਡ ਪ੍ਰੈਜ਼ੀਡੈਂਟ ਟਰੰਪਸ ਰਿਕੁਐਸਟ ਟੂ ਰੀਸੈਂਡ ਇਟਸ ਫੰਡਿੰਗ। ਸੈਂਟਰ ਫਾਰ ਅਮਰੀਕਨ ਰਾਈਟ ਤੇ ਸੀਬੀਪੀ ਸ਼ਟ ਡਾਊਨ ਜਿਹੜੇ ਆ ਇਹ ਕਹਿੰਦੇ ਭਈ ਇੱਕ ਤਰ੍ਹਾਂ ਨਾਲ ਓਪਰਚੁਨਿਟੀ ਹੋਊਗੀ ਹੋਰ ਸਟੇਸ਼ਨਾਂ ਦੇ ਲਈ। ਇਹ ਜੋ ਕੰਜ਼ਰਵੇਟਿਵ ਗਰੁੱਪ ਆ ਉਹ ਕਹਿ ਰਿਹਾ ਹੈਗਾ। ਸੋ ਰਿਪਬਲਿਕਨਸ ਨੇ ਜਿਹੜੀ ਫੰਡਿੰਗ ਆ ਇਹਨਾਂ ਦੋਨਾਂ ਸਟੇਸ਼ਨਾਂ ਦੀ, ਜਿਹੜੇ ਦੋਨੋਂ ਹੀ ਵੱਡੀਆਂ ਕੰਪਨੀਆਂ ਆ, ਇਹਨਾਂ ਦੇ ਬਹੁਤ ਸਟੇਸ਼ਨ ਹੈਗੇ ਆ, ਸੋ ਇੰਡੀਪੈਂਡੈਂਟ ਹੁੰਦੇ ਆ ਯੂਜਲੀ, ਸੋ ਉਹਨਾਂ ਦੀ ਫੰਡਿੰਗ ਜਿਹੜੀ ਆ ਕੱਟ ਕਰ ਦਿੱਤੀ ਗਈ ਤੇ ਹੁਣ ਉਹ ਬੰਦ ਹੋਣ ਦੇ ਕਿਨਾਰੇ ਹੈਗੇ ਆ। ਜੀ। ਅੱਜ ਸਟਰ ਕਾਉਂਟੀ ਨੇ ਕੱਲ ਸ਼ੈਰਿਫ ਆਫਿਸ ਨੇ ਇੱਕ ਅਫੀਸ਼ੀਅਲ ਰਿਲੀਜ਼ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਸੈਮੀ ਟਰੱਕ ਤੇ ਟ੍ਰੇਲਰ ਥੈਫਟ ਆ ਉਸ ਨੂੰ ਲੈ ਕੇ ਦੱਸਿਆ ਵੀ ਕਈ ਅੱਗੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਜਿਹੜੇ ਕਹਿੰਦੇ ਵੀ ਲਾਈਵ ਓਕ ਦੇ ਵਿੱਚ ਇੱਕ ਸੈਮੀ ਟਰੱਕ ਚੋਰੀ ਕੀਤਾ ਹੋਇਆ ਸੈਮੀ ਟਰੱਕ, ਉਹਦੀ ਰਿਪੋਰਟ ਉਹਨਾਂ ਨੂੰ ਮਿਲੀ ਸੀ। 3 ਅਗਸਤ ਦੀ ਇਹ ਘਟਨਾ ਦੱਸਦੇ ਆ ਵੀ ਸੈਮੀ ਟਰੱਕ ਤੇ ਟ੍ਰੇਲਰ ਉੱਥੇ ਉਹਨਾਂ ਨੂੰ ਲੋਟ ਤੇ ਮਿਲਿਆ ਸੀ। ਵੁਡਲੈਂਡ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਲੋਕੇਟ ਕੀਤਾ ਇਸ ਅਬੈਂਡਨਡ ਟ੍ਰੇਲਰ ਨੂੰ, ਜਿਹੜਾ ਕਿ ਖਾਲੀ ਸੀ, ਜਿਸ ਵਿੱਚ ਇਹ ਦੱਸਿਆ ਜਾ ਰਿਹਾ ਵੀ $4 ਲੱਖ ਦੀ ਕੀਮਤ ਦੇ ਪ੍ਰੋਡਕਟ ਕੈਰੀ ਕਰ ਰਿਹਾ ਸੀ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਨੇ ਇਹ ਜਿਹੜਾ ਸੈਮੀ ਟਰੱਕ ਆ ਆਪਣੀ ਜੂਰਿਸਡਿਕਸ਼ਨ ਦੇ ਵਿੱਚ ਰਿਕਵਰ ਕੀਤਾ ਸੀ। ਫਿਰ 25 ਅਗਸਤ ਨੂੰ ਡੈਪਟੀਜ਼ ਨੇ ਰਿਸਪੌਂਡ ਕੀਤਾ। ਅਟੈਂਪਟਡ ਕੋਸ਼ਿਸ਼ ਹੋ ਰਹੀ ਸੀ ਪੈਸਿਓ ਰੋਡ ਦੇ ਉੱਤੇ ਟ੍ਰੇਲਰ ਤੇ ਟਰੱਕ ਦੀ ਚੋਰੀ ਦੀ। ਜਦ ਜਿਹੜੇ ਸਸਪੈਕਟ ਆ ਉੱਥੋਂ ਦੌੜ ਗਏ, ਜਦ ਵਹੀਕਲ ਦਾ ਓਨਰ ਉਹਨਾਂ ਨੂੰ ਕਨਫਰੰਟ ਕਰ ਰਿਹਾ ਸੀ, ਉਹਨਾਂ ਨੂੰ ਕਹਿ ਰਿਹਾ ਸੀਗਾ ਹਾਂ ਭਾਈ ਕਿੱਧਰ ਮੂੰਹ ਚੱਕਿਆ ਆ, ਵੀ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਇਨਵੈਸਟੀਗੇਸ਼ਨ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਅੱਗੇ ਬਾਅਦ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਨੇ ਫਿਰ ਅੱਗੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚ 3 ਜਿਹੜੇ ਰਾਜਵੀਰ ਸਿੰਘ, ਕਰਨਜੀਤ ਸਿੰਘ ਮੰਟੀਕੇ ਦੇ ਰਹਿਣ ਵਾਲੇ ਤੇ ਗੌਤਮ ਅਜਰਾਵਤ ਸੈਕਰਾਮੈਂਟੋ ਦਾ ਰਹਿਣ ਵਾਲਾ, ਇਹਨਾਂ ਨੂੰ ਆਇਡੈਂਟੀਫਾਈ ਕੀਤਾ ਵੀ ਇਹ ਸਸਪੈਕਟ ਨੇ, ਵੀ ਇਹਨਾਂ ਨੇ ਚੋਰੀਆਂ ਇਹ ਕੀਤੀਆਂ ਹੋ ਸਕਦੀਆਂ ਆ। ਫਿਰ 25 ਨਵੰਬਰ 2025 ਨੂੰ ਡਿਟੈਕਟਿਵ ਦੇ ਦੁਆਰਾ ਕਈ ਸਰਚ ਤੇ ਅਰੈਸਟ ਵਾਰੰਟ ਮੰਟੀਕਾ ਦੇ ਰੈਜ਼ੀਡੈਂਸ ਤੇ ਸੈਕਰਾਮੈਂਟੋ ਦੇ ਵਿੱਚ ਉਹਨਾਂ ਨੇ ਸਰਵ ਕੀਤੇ, ਜਿਸ ਵਿੱਚ ਕਰਨਜੀਤ ਸਿੰਘ ਤੇ ਗੌਤਮ ਅਜਰਾਵਤ ਉਹਨਾਂ ਨੂੰ ਅਰੈਸਟ ਕੀਤਾ ਗਿਆ ਗ੍ਰੈਂਡ ਥੈਫਟ ਤੇ ਕਨਸਪੀਰੇਸੀ ਦੇ ਚਾਰजेस ਦੇ ਵਿੱਚ। ਚੋਰੀ ਜਿਹੜੀ ਇਹਨਾਂ ਨੂੰ ਜਦ ਗ੍ਰਿਫਤਾਰ ਕਰ ਰਹੇ ਸੀ ਤਾਂ ਇੱਕ ਕਹਿੰਦੇ ਵੀ ਕਈ ਇਲੀਗਲ ਫਾਇਰ ਆਰਮਸ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਫੁੱਲੀ ਆਟੋਮੈਟਿਕ AR-15 ਸਟਾਈਲ ਰਾਈਫਲ ਵੀ ਸ਼ਾਮਲ ਸੀਗੀ, ਜਿਹੜੀ ਇਹਨਾਂ ਦੇ ਰੈਜ਼ੀਡੈਂਸ ਮੰਟੀਕਾ ਤੋਂ ਮਿਲੀ ਆ। ਫਾਇਰ ਆਰਮ ਰਿਲੇਟਡ ਚਾਰजेस ਹੁਣ ਸੈਨ ਮਕੀਨ ਕਾਉਂਟੀ ਡਿਸਟ੍ਰਿਕਟ ਅਟਰਨੀ ਦੇ ਵੱਲ ਨੂੰ ਜਿਹੜੇ ਉਹ ਘੱਲ ਦਿੱਤੇ ਗਏ ਆ, ਉਹ ਚਾਰजेस ਇਹਨਾਂ ਉੱਤੇ ਵੱਖਰੇ ਲੱਗਣਗੇ। ਫਿਰ 9 ਦਸੰਬਰ 2025 ਨੂੰ ਰਾਜਵੀਰ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਮੋਡੈਸਟੋ ਪੁਲਿਸ ਡਿਪਾਰਟਮੈਂਟ ਦੀ ਮਦਦ ਦੇ ਨਾਲ, ਤੇ ਸਟੈਨਿਸਲਸ ਕਾਉਂਟੀ ਦੇ ਵਿੱਚ ਇਸ ਨੂੰ ਗ੍ਰੈਂਡ ਥੈਫਟ ਅਤੇ ਕਨਸਪੀਰੇਸੀ ਦੇ ਚਾਰजेस ਦੇ ਲਈ ਜਿਹੜਾ ਉਹ ਲਿਆਂਦਾ ਗਿਆ ਆ, ਤੇ ਇਸ ਨੂੰ ਹੁਣ ਕਹਿੰਦੇ ਵੀ ਹਵਾਲਗੀ ਸਟਰ ਕਾਉਂਟੀ ਦੇ ਵਿੱਚ ਕਰ ਦਿੱਤੀ ਜਾਵੇਗੀ। ਸੋ ਹਰਜੋਤ ਸਿੰਘ ਜੀ, ਅਫਸੋਸ ਦੇ ਨਾਲ ਇੱਕ ਵਾਰੀ ਫੇਰ ਸੈਮੀ ਟਰੱਕ ਦੀ ਚੋਰੀ ਦੇ ਵਿੱਚ ਲੱਖਾਂ ਹੀ ਡਾਲਰ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਦੇ ਮਾਮਲੇ ਦੇ ਵਿੱਚ ਫਿਰ ਜਿਹੜੇ ਕੁਝ ਪੰਜਾਬੀ ਆ ਉਹ ਮੋਰੇ ਉਹਨਾਂ ਦਾ ਨਾਮ ਜਿਹੜਾ ਉਹ ਆਇਆ ਆ। ਸੋ ਇਹ ਖਬਰ ਇਸ ਟਾਈਮ ਸਾਰੇ ਪਾਸੇ ਬਹੁਤ ਜਿਹੜੀ ਉਹ ਚੱਲ ਰਹੀ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਚੋਰੀ ਕੀਤੇ ਸੈਮੀ ਟਰੱਕ ਦੀ ਇਨਵੈਸਟੀਗੇਸ਼ਨ ਦੇ ਨਾਲ 3 ਜਾਣੇ ਜਿਹੜੇ ਉਹ ਗ੍ਰਿਫਤਾਰ ਹੋਏ ਨੇ, 2 ਮੰਟੀਕੇ ਦੇ ਰਹਿਣ ਵਾਲੇ ਆ ਤੇ 1 ਸੈਕਰਾਮੈਂਟੋ ਦਾ। ਜੀ ਬਿਲਕੁਲ, ਅੱਜ ਦਿਨੇ ਵੀ ਇੱਕ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਸਿਆਟਲ ਤੋਂ ਪੰਜਾਬੀ ਮੂਲ ਦੇ ਟਰੱਕਰ ਨੇ ਇੱਕ ਬੰਦੇ ਨੂੰ ਮਾਰਿਆ ਸੀ ਤੇ ਉਹਦੇ ਉੱਤੇ ਵਹੀਕਲ ਮੈਨ ਸਲਾਟਰ ਦੇ ਚਾਰजेस ਲੱਗੇ ਆ, ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸਾਈਟ ਦੇ ਉੱਤੇ ਉਹਨਾਂ ਨੇ ਇਹ ਲਿਖਿਆ ਵੀ 3 ਸਿੰਘ ਹੋ ਗਏ ਆ, ਇੱਕ ਪਹਿਲਾਂ ਹਰਜਿੰਦਰ ਸਿੰਘ ਤੇ ਜਸ਼ਨਦੀਪ ਸਿੰਘ, ਤੇ ਹੁਣ ਇਹ ਜਿਹੜਾ ਉਹਦਾ ਲਾਸਟ ਨੇਮ ਵੀ ਸਿੰਘ ਹੀ ਸੀ, ਜਿਹੜਾ ਸਿਆਟਲ ਦਾ ਰਹਿਣ ਵਾਲਾ ਸੀ। ਸੋ ਇਹਨਾਂ ਨੇ ਜਿਹੜੇ ਐਕਸੀਡੈਂਟ ਮਾਰੇ ਆ। ਸੋ ਬਹੁਤ, ਜੇ ਕਿਤੇ ਉੱਥੇ ਜਾ ਕੇ ਕਮੈਂਟ ਦੇਖੋ ਨਾ,
ਫਿਰ ਤੁਹਾਨੂੰ ਪਤਾ ਲੱਗਦੇ ਆ ਵੀ ਕਿੰਨਾ ਜਿਹੜਾ ਪੰਜਾਬੀਆਂ ਨੂੰ ਤਾਂ ਸਿੰਘਾਂ ਨੂੰ ਜਿਹੜੀਆਂ ਗਾਲਾਂ ਪੈ ਰਹੀਆਂ ਹੈਗੀਆਂ ਤੇ ਬਹੁਤ ਹੀ ਜਿਹੜੀ ਆ ਮਾੜੀ ਘਟਨਾ ਵਾਪਰੀ ਆ। ਠੀਕ ਆ, ਐਕਸੀਡੈਂਟ ਹੋ ਜਾਂਦਾ, ਪਰ ਜਿਸ ਹਿਸਾਬ ਦੇ ਨਾਲ ਧੜਾ ਧੜ ਐਕਸੀਡੈਂਟ ਹੁਣ ਇੱਧਰ ਚੋਰੀਆਂ ਦੇ ਵਿੱਚ ਫੜ ਹੋ ਰਿਹਾ ਹੈ ਨਾ, ਨਾਮ ਬਹੁਤ ਤੇਜ਼ੀ ਦੇ ਨਾਲ ਜਿਹੜਾ ਬਦਨਾਮ ਹੋ ਰਿਹਾ ਹੈ। ਫਿਰ ਅਲਟੀਮੇਟਲੀ ਕੀ ਹੋਣਾ ਆ, ਤੁਸੀਂ ਤੁਹਾਡੇ ਸਾਹਮਣੇ ਹੀ ਆ, ਕਿਉਂਕਿ ਅੱਜ ਕੱਲ੍ਹ ਤਾਂ ਉਹ ਮਾੜਾ ਜਿਹਾ ਗੂਗਲ ਤੇ ਸਰਚ ਕਰੋ, ਕਿੰਨੇ ਜਿਹੜੇ ਸਾਈਟਸ ਆ ਉਹਨਾਂ ਦੇ ਉੱਤੇ ਧੜਾ ਧੜ ਇਹ ਸ਼ੇਅਰ ਹੋ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਪਈ ਐਟਮੋਸਫੇਰਿਕ ਰਿਵਰ ਆ ਰਿਹਾ ਹੈਗਾ ਜਿਹੜਾ ਕ੍ਰਿਸਮਸ ਵਾਲੇ ਏਰੀਏ ਦਿਨਾਂ ਦੇ ਵਿੱਚ ਬੇ ਏਰੀਏ ਦੇ ਵਿੱਚ ਐਟਮੋਸਫੇਰਿਕ ਰਿਵਰ ਫੋਰਕਾਸਟ ਕੀਤਾ ਗਿਆ ਹੈ ਜਿਹੜਾ ਥੋੜਾ ਜਿਹਾ ਵਾਰਮਰ ਵੀ ਹੋਊਗਾ ਤੇ ਵੈਟਰ ਵੈਦਰ ਵੀ ਹੋਊਗਾ, ਕਿਉਂਕਿ ਅੱਜ ਕੱਲ੍ਹ ਠੰਡ ਬਹੁਤ ਹੋਈ ਆ ਬੇ ਏਰੀਏ ਦੇ ਵਿੱਚ ਵੀ। ਪਰ ਕਹਿੰਦੇ ਪਈ ਸਟਰ ਕਾਉਂਟੀ, ਜੁਬਾ ਸਿਟੀ ਵੱਲ ਤੇ ਫ੍ਰਿਜ਼ਨੋ ਬੇਕਰਸਫੀਲਡ ਵੱਲ ਠੰਡ ਹੋਰ ਵੀ ਜ਼ਿਆਦਾ ਹੈਗੀ ਆ। ਤੇ ਸਨੋ ਵੀ ਕਾਫੀ ਜ਼ਿਆਦਾ ਪਊਗੀ ਜਿਹੜੀਆਂ ਹਾਈ ਆਲਟੀਚਿਊਡਸ ਵਾਲੀਆਂ ਪਹਾੜੀਆਂ ਹੈਗੀਆਂ ਆ। ਕਹਿੰਦੇ ਪਈ ਲਾਈਟ ਰੇਨ ਫੋਰਕਾਸਟ ਨੈਕਸਟ ਵੀਕ ਤੇ ਸਟੋਰਮੀ ਵੈਦਰ ਜਿਹੜਾ ਫੋਰਕਾਸਟ ਆ ਉਹ ਦਸੰਬਰ 19 ਨੂੰ ਪਿਕਅਪ ਹੋ ਜਾਊਗਾ ਤੇ ਕ੍ਰਿਸਮਸ ਤੱਕ ਇਦਾਂ ਹੀ ਚੱਲੂਗਾ। ਐਟਮੋਸਫੇਰਿਕ ਰਿਵਰ ਇਵੈਂਟਸ ਜੋ ਪੈਸੀਫਿਕ ਨਾਰਥ ਵੈਸਟ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਅਫੈਕਟ ਕਰੂਗੀ ਤੇ ਉਹ ਤੋਂ ਬਾਅਦ ਵੱਧਦਾ ਜਾਊਗਾ ਸਾਊਥਵਰਡ ਟੂ ਸੈਂਟਰਲ ਕੈਲੀਫੋਰਨੀਆ। ਸੋ ਮੀਂਹ ਦੀ ਵੈਸੇ ਜ਼ਰੂਰਤ ਤਾਂ ਹੈਗੀ ਆ। ਦੇਖੋ ਕਿੰਨਾ ਕੁ ਜਿਹੜਾ ਮੀਂਹ ਪੈਂਦਾ ਆ। ਕੈਲੀਫੋਰਨੀਆ ਪ੍ਰੈਡਿਕਸ਼ਨ ਸੈਂਟਰ ਇਹ ਕਹਿ ਰਿਹਾ 50 ਤੋਂ 60% ਚਾਂਸ ਆ ਵੀ ਅਬਵ ਐਵਰੇਜ ਜਿਹੜਾ ਟੈਂਪਰੇਚਰ ਹੋਊਗਾ ਤੇ 60 ਤੋਂ 70% ਚਾਂਸ ਹੈਗੇ ਆ ਵੀ ਮੀਂਹ ਪਊਗਾ ਵੀ ਏਰੀਏ ਦੇ ਵਿੱਚ ਦਸੰਬਰ 19 ਤੋਂ ਲੈ ਕੇ ਦਸੰਬਰ 25 ਦੇ ਵਿੱਚ। ਬਾਕੀ ਜੇ ਮੀਂਹ ਦੀ ਗੱਲ ਕਰਦੇ ਜਾਈਏ, ਆਪਾਂ 2-3 ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਹਾਂ। ਵਾਸ਼ਿੰਗਟਨ ਸਟੇਟ 'ਚ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਆ। ਉੱਥੇ ਦੇ ਜਿਹੜੇ ਦਰਿਆ ਆ ਬਹੁਤ ਜ਼ਿਆਦਾ ਓਵਰਫਲੋ ਕਰ ਰਹੇ ਆ, ਉੱਥੇ ਫਲੱਡਿੰਗ ਹੋਈ ਆ। ਹਜ਼ਾਰਾਂ ਲੋਕਾਂ ਨੂੰ ਜਿਹੜਾ ਅਵੈਕੂਏਟ ਕੀਤਾ ਗਿਆ ਹੈਗਾ ਜੀ। ਅਗਲੀ ਗੱਲ ਕਰੀਏ ਸਦਰਨ ਕੈਲੀਫੋਰਨੀਆ ਦਾ ਇੱਕ ਰਿਲੀਜੀਅਸ ਗਰੁੱਪ ਜਿਸ ਨੂੰ ਕਲਟ ਵੀ ਕਈ ਜਾਣੇ ਮੰਨਦੇ ਆ, ਉਹਦੇ ਲੀਡਰ ਨੂੰ ਹੁਣ 2 ਲਾਪਤਾ ਹੋਏ ਬੰਦਿਆਂ ਦੇ ਮਾਮਲੇ ਦੇ ਵਿੱਚ ਜੋੜ ਕੇ ਦੇਖਿਆ ਜਾ ਰਿਹਾ ਆ ਤੇ ਉਸ ਨੂੰ ਹੁਣ ਅਰੈਸਟ ਕਰ ਲਿਆ ਗਿਆ ਆ। ਇਹ ਜਿਹੜੇ ਲਾਪਤਾ ਬੰਦੇ ਸੀ ਉਹਨਾਂ ਦੇ ਮਰਡਰ ਦੇ ਦੋਸ਼ਾਂ ਅਧੀਨ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਹੈ। ਡੈਰਲ ਮਿਊਜ਼ਿਕ ਮਾਰਟਿਨ 57 ਸਾਲਾਂ ਦਾ, ਇਸ ਨੂੰ ਰਿਵਰਸਾਈਡ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਤੇ 2 ਵੈਪਨ ਵਾਇਲੇਸ਼ਨ ਦੇ ਚਾਰजेस ਅਧੀਨ ਹਿਰਾਸਤ 'ਚ ਲੈ ਲਿਆ ਗਿਆ ਆ। ਕਹਿੰਦੇ ਵੀ ਇਹ ਅਰੈਸਟ ਜਿਹੜੀ ਆ ਉਹ ਆਊਟ ਆਫ ਕਾਉਂਟੀ ਵਾਰੰਟ ਦੇ ਉੱਤੇ ਜਿਹੜੀ ਕੀਤੀ ਗਈ ਆ ਤੇ ਹਾਲ ਦੀ ਘੜੀ ਵਿਦਆਊਟ ਐਨੀ ਬੇਲ ਇਸ ਨੂੰ ਰੱਖਿਆ ਗਿਆ ਆ। ਰੈਡਲੈਂਡ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਦੱਸਿਆ ਵੀ ਉਹਨਾਂ ਨੇ ਇੱਕ ਹੋਰ ਮੈਂਬਰ ਇਸੇ ਰਿਲੀਜੀਅਸ ਗਰੁੱਪ ਦਾ 43 ਸਾਲਾ ਰੂਡੀ ਮੋਰੀਨੋ, ਉਸ ਦੇ ਨੂੰ ਵੀ ਮਰਡਰ ਤੇ ਵੈਪਨ ਦੇ ਚਾਰजेस ਦੇ ਵਿੱਚ ਹਿਰਾਸਤ 'ਚ ਲਿਆ ਆ। ਹਿਜ਼ ਵੇ ਸਪਿਰਿਟ ਲੀਡ ਅਸੈਂਬਲੀਜ਼ ਕਰਕੇ ਇੱਕ ਰਿਲੀਜੀਅਸ ਗਰੁੱਪ ਆ, ਉਸ ਨੂੰ ਇਹ ਮਾਰਟਿਨ ਨਾਂ ਦਾ ਬੰਦਾ ਲੀਡ ਕਰਦਾ ਸੀ ਤੇ ਹੁਣ ਕਹਿੰਦੇ ਵੀ ਇਹ ਪਹਿਲਾਂ ਵੀ ਅਗਸਤ ਮਹੀਨੇ 'ਚ ਇਲੀਗਲ ਵੈਪਨ ਚਾਰजेस ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਇਹ ਜਿਹੜਾ ਮੰਨਿਆ ਜਾ ਰਿਹਾ ਸੀਗਾ ਵੀ ਇੱਕ 40 ਸਾਲਾਂ ਦਾ ਅਮੀਲੀਓ ਸੇਲਮ ਗੈਨਮ, ਉਹ ਇਸ ਆਰਗੇਨਾਈਜੇਸ਼ਨ ਨੂੰ ਜਦੋਂ ਉਸਨੇ ਛੱਡਿਆ ਸੀ ਉਸ ਤੋਂ ਬਾਅਦ ਦੇ ਵਿੱਚ ਲਾਪਤਾ ਹੋ ਗਿਆ ਸੀ। ਉਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ 'ਚ ਹੀ ਇਹਨਾਂ ਦੇ ਉੱਤੇ ਜਿਹੜਾ ਉਹ ਸ਼ੱਕ ਰਿਹਾ ਸੀਗਾ। ਰੈਡਲੈਂਡ ਕਾਫੀ ਸ਼ਾਪ ਦੇ ਵਿੱਚ 2 ਸਾਲ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਉਹ ਕਿਤੇ ਵੀ ਨਹੀਂ ਲੱਭਾ ਸੀਗਾ। ਸੋ ਹੁਣ ਉਸ ਦੇ ਲੀਡਰ ਨੂੰ ਹੀ ਇਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਆ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਚੋਂ ਆ ਰਹੀ ਆ, ਜਿੱਥੇ ਕਹਿੰਦੇ ਵੀ ਇੱਕ ਬਰੋਥਲਸ ਦਾ ਨੈਟਵਰਕ ਜਿਹੜਾ ਆ ਉਹ ਫੜਿਆ ਗਿਆ ਹੈਗਾ ਜੋ ਕਿ $1 ਮਿਲੀਅਨ ਤੋਂ ਵੱਧ ਜਿਹੜੀ ਇਨਕਮ ਕਮਾ ਰਿਹਾ ਸੀ। ਪ੍ਰੋਸੀਕਿਊਟਰਸ ਨੇ ਅਲੈਜ ਕੀਤਾ ਵੀ ਜੋਸੇਫ ਤੇ ਬਿੰਗਵਾ ਬਰਸੀ ਮੈਰਿਡ ਕਪਲ ਤੇ ਉਹਨਾਂ ਦਾ ਇੱਕ ਮੁੰਡਾ 10 ਕਮਰਸ਼ੀਅਲ ਸੈਕਸ ਬਰੋਥਲਸ ਸੈਂਟਾ ਕਲਾਰਾ ਕਾਉਂਟੀ ਚਲਾਉਂਦੇ ਸੀਗੇ ਇਨ ਯੂਸ ਆਫ ਮਸਾਜ ਪਾਰਲਰ। ਬਾਹਰ ਸ਼ੋ ਹੁੰਦਾ ਸੀ ਮਸਾਜ ਪਾਰਲਰ ਆ, ਅੰਦਰ ਹੋਰ ਕੁਝ ਕਰੀ ਜਾਂਦੇ ਸੀ। ਤੇ ਇਹ ਸੈਨ ਹੋਜ਼ੇ, ਗਿਲਰਾਏ, ਮੋਰਗਨ ਹਿੱਲ, ਕੋਪਰਟੀਨੋ, ਮਾਊਂਟਨ ਵਿਊ ਏਰੀਏ ਦੇ ਵਿੱਚ ਜਿਹੜੇ ਇਹ ਚਲਾ ਰਹੇ ਸੀਗੇ। ਪ੍ਰੋਸੀਕਿਊਟਰਸ ਨੇ ਕਿਹਾ ਦਸੰਬਰ 5 ਨੂੰ ਅਰੇਂਜਮੈਂਟ ਜੋ ਜੱਜ ਦੇ ਸਾਹਮਣੇ ਹੋਈ ਹੈਗੀ ਆ 3 ਜਣਿਆਂ ਦੀ, ਇੱਕ ਜੋਸੇਫ ਬਰੇਸੀ 77 ਸਾਲਾਂ ਦਾ, ਬਿੰਗਹੂਆ ਬਰੇਸੀ 52 ਸਾਲਾਂ ਦੀ ਤੇ ਹਵਾਂਗ 30 ਸਾਲਾਂ ਦਾ। $1 ਮਿਲੀਅਨ ਦੀ ਜਿਹੜੀ ਬੇਲ ਆ ਉਹਨਾਂ ਦੀ ਰੱਖੀ ਗਈ ਆ ਤੇ ਸਾਰਿਆਂ ਨੂੰ ਜਿਹੜਾ ਪ੍ਰਿਜ਼ਨ ਟਾਈਮ ਜਿਹੜਾ ਉਹ ਫੇਸ ਕਰਨਗੇ ਜੇ ਕਨਵਿਕਟ ਹੁੰਦੇ ਹੈਗੇ ਆ।
ਇਨਵੈਸਟੀਗੇਟਰਸ ਨੇ ਕਹਿੰਦੇ ਭਈ $1.25 ਮਿਲੀਅਨ ਜਿਹੜਾ ਉਹਨਾਂ ਦਾ ਮਨੀ ਆ ਉਹ ਵੀ ਫਰੀਜ਼ ਕਰ ਲਿਆ ਹੈਗਾ। ਸੋ ਇਨਵੈਸਟੀਗੇਟਰਸ ਨੇ ਇਹ ਕਿਹਾ ਭਈ ਜਿਹੜਾ ਆਪਰੇਸ਼ਨ ਫੈਮਿਲੀ ਟਾਈਜ਼ ਕਰਕੇ ਇਹ ਕੀਤਾ ਗਿਆ ਸੀ, ਜਿਹਦੇ ਵਿੱਚ ਡੀਏ ਵੀ ਇਨਵੋਲਵ ਸੀ, FBI ਵੀ, ਹੋਰ ਬਹੁਤ ਸਾਰੀਆਂ ਮਲਟੀਪਲ ਲੋਕਲ ਏਜੰਸੀਜ਼ ਇਨਵੋਲਵ ਸੀਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਨੇ ਫੁਲਟਨ ਕਾਉਂਟੀ ਜਾਰਜੀਆ ਦੇ ਉਲਟ ਹੁਣ ਲਾਸੂਟ ਦਰਜ ਕੀਤਾ ਆ। ਇਸ ਲਾਸੂਟ ਦੇ ਤਹਿਤ ਇਹਨਾਂ ਦੀ ਕੋਸ਼ਿਸ਼ ਆ ਵੀ 2020 ਦੀ ਇਲੈਕਸ਼ਨ ਜਿਹੜੀ ਟਰੰਪ ਹੁਣੀ ਹਾਰੇ ਸੀ, ਉਸ ਦੇ ਨਾਲ ਸੰਬੰਧਿਤ ਜਿਹੜੇ ਰੈਕਰਡਸ ਆ ਉਹ ਉਹਨਾਂ ਤੱਕ ਆ ਸਕਣ। ਇਹ ਕਹਿੰਦੇ ਵੀ ਬਿਲਕੁਲ ਲੇਟੈਸਟ ਮੂਵ ਆ ਟਰੰਪ ਐਡਮਿਨਿਸਟ੍ਰੇਸ਼ਨ ਦਾ, ਇਲੈਕਸ਼ਨ ਜਿਹੜੀ ਰਾਸ਼ਟਰਪਤੀ ਹਾਰੇ ਸੀ ਉਸ ਨੂੰ ਇਨਵੈਸਟੀਗੇਸ਼ਨ ਉਹ ਜਾਂਚ ਕਰਨ ਦੇ ਲਈ। ਜਸਟਿਸ ਡਿਪਾਰਟਮੈਂਟ ਨੇ ਉਹਨਾਂ ਡਾਕੂਮੈਂਟਸ ਦੀ ਉਹਨਾਂ ਕਾਗਜ਼ਾਂ ਦੀ ਬੇਸਿਕਲੀ ਮੰਗ ਕੀਤੀ ਆ, ਜਿਨ੍ਹਾਂ ਵਿੱਚ ਬੈਲਟ ਸਟੱਬਸ, ਸਿਗਨੇਚਰ ਐਨਵੈਲਪ 2020 ਦੀ ਜਨਰਲ ਇਲੈਕਸ਼ਨ ਦੇ ਨਾਲ ਸੰਬੰਧਿਤ ਹੋਣਗੇ। ਸਿਵਲ ਡਿਪਾਰਟਮੈਂਟ ਨੇ ਜਿਹੜਾ ਇਹ ਲਾਸੂਟ ਦਰਜ ਕੀਤਾ ਹੈ। ਅਟਾਰਨੀ ਜਨਰਲ ਪੈਮ ਬੌਂਡੀ ਇਨਵੈਸਟੀਗੇਟ ਕਰ ਰਹੇ ਆ, ਜਾਂਚ ਕਰ ਰਹੇ ਆ ਫੁਲਟਨ ਕਾਉਂਟੀ ਦੀ ਵੀ ਇਹਨਾਂ ਨੇ ਕੰਪਲਾਇੰਸ ਰੱਖੀ ਸੀ ਜਾਂ ਨਹੀਂ ਫੈਡਰਲ ਇਲੈਕਸ਼ਨ ਲਾਅ ਦੇ ਤਹਿਤ। ਜਸਟਿਸ ਡਿਪਾਰਟਮੈਂਟ ਨੇ ਚਿੱਠੀ ਘੱਲ ਦਿੱਤੀ ਅਧਿਕਾਰਤ ਫੁਲਟਨ ਕਾਉਂਟੀ ਦੇ ਕਲਰਕ ਨੂੰ ਨਵੰਬਰ ਦੇ ਵਿੱਚ ਇਹਨਾਂ ਦਸਤਾਵੇਜ਼ਾਂ ਦੀ ਮੰਗ ਕਰਨ ਦੇ ਲਈ। ਅਜੇ ਤੱਕ ਕਹਿੰਦੇ ਵੀ ਉਸ ਦਾ ਕੋਈ ਉਹਨਾਂ ਨੂੰ ਉੱਤਰ ਨਹੀਂ ਮਿਲਿਆ। ਇਸ ਲਾਸੂਟ ਦੇ ਵਿੱਚ ਇਹ ਦੱਸਿਆ ਗਿਆ ਹੈਗਾ ਆ। ਫੁਲਟਨ ਕਾਉਂਟੀ ਦੇ ਕਲਰਕ ਨੇ ਪੱਤਰਕਾਰਾਂ ਦੀ ਜਾਂ ਹੋਰ ਨਿਊਜ਼ ਏਜੰਸੀਜ਼ ਦੇ ਕਹਿਣ ਦੇ ਉੱਤੇ ਅਜੇ ਤੱਕ ਉੱਥੋਂ ਵੀ ਹੋਰ ਕੋਈ ਕਮੈਂਟ ਨਹੀਂ ਦਿੱਤਾ ਹੈਗਾ। ਟਰੰਪ ਹੋਣਾ ਨੇ ਇਹਨਾਂ ਚਾਰਜਿਸ ਦੇ ਤਹਿਤ ਜਿਹੜੇ ਆ ਉਹ ਨਾਟ ਗਿਲਟੀ ਪਲੀ ਕੀਤਾ ਸੀ। ਪਿਛਲੇ ਮਹੀਨੇ ਇਹ ਜਿਹੜੇ ਚਾਰਜਿਸ ਦੇ ਨਾਲ ਸੰਬੰਧਿਤ ਜੋ ਕੇਸ ਇਹਨਾਂ ਤੇ ਇਹਨਾਂ ਦੇ ਸਾਥੀਆਂ ਦੇ ਉੱਤੇ ਟਰੰਪ ਹੋਣਾ ਦੇ ਚੱਲ ਰਿਹਾ ਸੀ, ਉਸ ਨੂੰ ਰੱਦ ਜਾਂ ਖਾਰਜ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਵਿੱਚ ਜੌਬਸ ਨੂੰ ਲੈ ਕੇ ਕਹਿੰਦੇ ਵੀ ਜਿਹੜਾ ਟੈਕ ਇੰਡਸਟਰੀ ਆ ਉਹ ਬਹੁਤ ਬੁਰੀ ਤਰ੍ਹਾਂ ਕਰੈਕ ਹੋਈ ਹੈਗੀ ਆ। ਟੈਕ ਇੰਡਸਟਰੀ ਦੇ ਵਿੱਚ 1.5 ਲੱਖ ਤੋਂ ਵੱਧ ਲੋਕ ਇੰਪਲਾਈ ਹੋਏ ਆ। ਬਿਜ਼ਨਸ ਇਨਸਾਈਡਰ ਨੇ ਅੱਜ ਕਾਫੀ ਲੰਮੀ ਰਿਪੋਰਟ ਇਹਦੇ ਸੰਬੰਧ ਵਿੱਚ ਛਾਪੀ ਆ। ਕਹਿੰਦੇ ਵੀ ਜਦੋਂ ਮੋਦੀ ਖਾਨ ਨਾਮ ਦੇ ਇੱਕ ਬੰਦੇ ਨੇ ਆਪਣੀ ਜੌਬ ਮਾਈਕਰੋਸਾਫਟ ਤੋਂ ਲੂਜ਼ ਕਰ ਲਈ ਤੇ ਉਹਨੂੰ ਲੱਗਦਾ ਸੀ ਵੀ ਮੈਂ ਤਾਂ ਬਹੁਤ ਐਕਸਪੀਰੀਅੰਸ ਬੰਦਾ, ਬੜੀ ਛੇਤੀ ਮੈਨੂੰ ਜੌਬ ਮਿਲ ਜਾਣੀ ਹੈਗੀ ਆ, ਪਰ 1 ਸਾਲ ਹੋ ਗਿਆ ਤੇ ਕਹਿੰਦੇ ਵੀ ਉਹਨੂੰ ਹਜੇ ਤੱਕ ਵੀ ਕੋਈ ਜਿਹੜੀ ਜੌਬ ਆ ਉਹ ਨਹੀਂ ਮਿਲੀ ਹੈਗੀ। ਕਹਿੰਦਾ ਵੀ ਮੈਂ ਕੌਨਸਟੈਂਟਲੀ ਅਪਲਾਈ ਕਰ ਰਿਹਾ ਹੈਗਾ ਤੇ ਹੁਣ 50s ਦੇ ਵਿੱਚ ਉਹਦੀ ਏਜ ਹੈਗੀ ਆ। ਟੈਕਸਸ ਦੇ ਵਿੱਚ ਉਹ ਰਹਿੰਦਾ ਹੈਗਾ ਤੇ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਟੈਕ ਇੰਡਸਟਰੀ ਦੇ ਵਿੱਚ ਜਿਹੜੀਆਂ ਹਾਇਰਿੰਗ ਆ ਹੁਣ ਹੋਣਗੀਆਂ। 1,54,000 ਲੇ-ਆਫ ਨਵੰਬਰ ਮਹੀਨੇ ਦੇ ਐਂਡ ਤੱਕ ਹੋ ਚੁੱਕੇ, ਜਿਨ੍ਹਾਂ ਦੇ ਵਿੱਚ ਵੱਡੇ ਟੈਕ ਜਾਇੰਟ ਐਮਾਜ਼ੋਨ, ਮਾਈਕਰੋਸਾਫਟ, ਮੈਟਾ, ਗੂਗਲ, ਟੈਸਲਾ ਇਹਨਾਂ ਸਾਰਿਆਂ ਨੇ 10,000 ਤੋਂ ਵੱਧ ਕੱਲੀ ਕੰਪਨੀ ਨੇ ਜਿਹੜੇ ਲੋਕਾਂ ਨੂੰ ਲੇ-ਆਫ ਕੀਤਾ ਹੈਗਾ ਆ। ਇਸੇ ਤਰ੍ਹਾਂ ਅੱਜ ਵੈਲਜ਼ ਫਾਰਗੋ ਨੇ ਸੈਕਰਾਮੈਂਟੋ ਏਰੀਏ 'ਚ ਅਨਾਉਂਸ ਕੀਤਾ ਵੀ ਸੈਕਰਾਮੈਂਟੋ ਏਰੀਏ ਦੇ ਵਿੱਚ ਵੈਲਜ਼ ਫਾਰਗੋ 100 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕੱਟਣ ਜਾ ਰਹੇ ਆ ਬਿਕੋਜ਼ ਆਫ AI। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜ਼ਿਆਦਾ ਉਹ ਯੂਜ਼ ਕਰਨਗੇ, ਪਰ 114 ਜੌਬਸ ਜਿਹੜੀਆਂ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਵੈਲਜ਼ ਫਾਰਗੋ ਨੇ ਕੱਟ ਕਰ ਦਿੱਤੀਆਂ। ਜੀ। AI ਦੇ ਉੱਤੇ ਸਟੇਟ ਜਿਹੜੀਆਂ ਸੂਬੇ ਆ ਉਹ ਆਪਣੇ ਕਾਨੂੰਨ ਨਾ ਬਣਾ ਸਕਣ, ਟਰੰਪ ਹੁਣਾਂ ਨੇ ਇਸ ਦਾ ਵੀ ਇੱਕ ਐਗਜ਼ੈਕਟਿਵ ਆਰਡਰ ਜਾਰੀ ਜਿਹੜਾ ਉਹ ਕਰ ਦਿੱਤਾ ਆ। ਸੋ ਉਹ ਦੇਖੋ ਵੀ ਹੁਣ ਇਸ ਦੇ ਬਾਬਤ ਅੱਗੇ ਕੀ ਬਣਦਾ ਹੈ। ਸੋ ਫੈਡਰਲ ਪੱਧਰ ਦੇ ਉੱਤੇ AI ਨੂੰ ਉਹ ਵਿਦਆਊਟ ਐਨੀ ਰੈਗੂਲੇਸ਼ਨ ਖੁੱਲ੍ਹ ਦੇਣਾ ਚਾਹੁੰਦੇ ਆ, ਪਰ ਕਈ ਸੂਬੇ AI ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਵੀ ਇਹਦਾ ਦੁਰਉਪਯੋਗ ਨਾ ਹੋਵੇ, ਇਸ ਲਈ ਉਹਨਾਂ ਦੇ ਉਹ ਰੈਗੂਲੇਸ਼ਨਸ ਲਾ ਰਹੇ ਆ। ਕੈਲੀਫੋਰਨੀਆ ਉਹਨਾਂ ਸੂਬਿਆਂ ਦੇ ਵਿੱਚੋਂ ਮੋਹਰੀ ਸੀ ਜਿਨ੍ਹਾਂ ਨੇ ਇਦਾਂ ਦੀਆਂ ਰੈਗੂਲੇਸ਼ਨਸ ਲਾਈਆਂ ਸੀ, ਪਰ ਟਰੰਪ ਹੋਣਾ ਨੇ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਉਹ ਬਣਾ ਰਹੇ ਆ ਐਗਜ਼ੈਕਟਿਵ ਆਰਡਰ ਦੇ ਤਹਿਤ ਵੀ ਇਹ ਜਿਹੜੀਆਂ ਕਾਨੂੰਨ ਬਣਾਏ ਜਾ ਰਹੇ ਆ ਰੈਗੂਲੇਟ ਕਰਨ ਵਾਲੇ, ਉਹਨਾਂ ਨੂੰ ਕਿੱਦਾਂ ਖਾਰਜ ਕੀਤਾ ਜਾ ਸਕੇ। ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ ਅੱਜ 246 ਪੁਆਇੰਟ ਘਟ ਕੇ 48,458 ਤੇ ਬੰਦ ਹੋਇਆ। S&P 73 ਪੁਆਇੰਟ ਘਟ ਕੇ 6827, ਨੈਸਡੈਕ 399 ਪੁਆਇੰਟ ਘਟ ਕੇ 23,195 ਦੇ ਉੱਤੇ। ਸੋਨੇ ਦਾ ਭਾਅ 4300 ਤੇ $30 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ। 10 ਈਅਰ ਯੀਲਡ 4.18%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 90,163 ਤੇ ਇਥੀਰੀਅਮ 3,000 ਤੇ $85 ਦੇ ਬਰਾਬਰ ਚੱਲ ਰਿਹਾ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ।
1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 40 ਪੈਸੇ, 1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 90 ਰੁਪਏ ਤੇ 54 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਰਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।